कुछ ਜਿਹੜੇ ਹਿੰਦੂ ਇਹਨਾਂ ਨੇ ਭੇਜੇ ਜਿਹੜੇ ਪਹਿਲਾਂ ਪਾਕਿਸਤਾਨੀ ਸਿਟੀਜ਼ਨ ਸੀ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਪਾਕਿਸਤਾਨ ਦੀ ਛੱਡੀ ਇੰਡੀਆ ਦੇ ਲਈ ਫਿਰ ਜਥੇ ਦੇ ਰੂਪ ਦੇ ਵਿੱਚ ਇੱਧਰ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਿਹੜਾ ਉਹ ਵਾਪਸ ਭੇਜ ਦਿੱਤਾ ਔਰ ਇਹਨਾਂ ਨੇ ਕਿਉਂਕਿ ਉਹਨਾਂ ਨੂੰ ਭਾਰਤੀ ਏਜੰਸੀਆਂ ਨੂੰ ਕੋਈ ਨਾ ਕੋਈ ਚਾਹੀਦਾ ਹੈ ਹਿੰਦੂ ਸਿੱਖ ਕਰਨ ਦਾ ਜਾਂ ਸਿੱਖ ਮੁਸਲਮਾਨਾਂ 'ਚ ਪਾੜਾ ਪਾਉਣ ਦਾ ਇਹ ਰੌਲਾ ਪਾਤਾ ਕਿ ਜੀ ਹਿੰਦੂਆਂ ਨੂੰ ਉਹਨਾਂ ਨੇ ਭੇਜ ਦਿੱਤਾ 14 Hindu, 50 Sikh pilgrims denied entry to Pakistan even with visa. ਹੁਣ ਜਿਹੜੇ ਇਹ ਜੇ 14 ਹਿੰਦੂ ਵਾਪਸ ਭੇਜੇ ਉਹ ਜਿਹੜੇ ਆਲਰੇਡੀ ਪਾਕਿਸਤਾਨੀਆਂ ਤੋਂ ਹਿੰਦੁਸਤਾਨੀ ਬਣੇ ਹੋਏ ਨੇ ਉਹ ਤਾਂ ਜ਼ਾਹਰ ਹੈ ਕਿ ਵੀ ਉੱਥੇ ਰਿਕਰੂਟਮੈਂਟ ਕਰਨਗੇ ਸਿੰਧ ਤੋਂ ਹੋਰ ਲੋਕ ਆਏ ਜਾਂ ਦੂਜੇ ਉਹਨਾਂ ਦੇ ਨਾਲ 50 Sikh pilgrims ਹੁਣ 50 ਸਿੱਖਾਂ ਨੂੰ ਵੀ ਵਾਪਸ ਭੇਜਿਆ ਕਿਉਂਕਿ ਇੰਡੀਅਨ ਏਜੰਸੀਆਂ ਜਥੇ ਦੇ ਵਿੱਚ ਆਪਣੇ ਏਜੰਟ ਵੀ ਭੇਜਦੀਆਂ ਇੱਕ ਗੁੱਡਵਿਲ ਸੀ ਲੇਕਿਨ ਉਹਨੂੰ ਇਹਨਾਂ ਨੇ ਇਸ ਕਹਾਣੀ ਦੇ ਨਾਲ ਇਹ ਡੋਮੀਨੇਟ ਕਰਾਇਆ ਕਿ ਜੀ ਹਿੰਦੂਆਂ ਨੂੰ ਉੱਥੋਂ ਵਾਪਸ ਭੇਜਤਾ ਉਹਨਾਂ ਨੇ ਫੀਸਾਂ ਵੀ ਭਰਤੀਆਂ ਸੀ ਉਹਨਾਂ ਨੇ ਫਲਾਣਾ ਹੁਣ ਇੱਕ ਖਬਰ ਜਿਹਨੂੰ ਉਹਨਾਂ ਦਾ ਮੀਡੀਆ ਉਹ ਬਾਹਰ ਨਹੀਂ ਰਿਹਾ ਪੀ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ 'ਚੋਂ ਪੋਜ਼ਿਟਿਵਿਟੀ ਉਹ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਚੀਨ ਦਾ ਜਿਹੜਾ ਐਂਬੈਸਡਰ ਹੈ ਪਾਕਿਸਤਾਨ ਦੇ ਵਿੱਚ ਉਹ ਆਪਣੇ ਪੂਰੇ ਡੈਲੀਗੇਸ਼ਨ ਦੇ ਨਾਲ ਨਨਕਾਣਾ ਸਾਹਿਬ ਸੰਗਤਾਂ ਦੇ ਵਿੱਚ ਬੈਠਾ ਹੋਇਆ ਆ ਕੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ ਪੁਰਬ ਮੌਕੇ ਜਿੱਥੇ ਹਜ਼ਾਰਾਂ ਸਿੱਖ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈ ਉੱਥੇ ਪਾਕਿਸਤਾਨ ਦੇ ਮਿਨਿਸਟਰ ਅਤੇ ਉੱਚ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹੋਏ ਔਰ ਵਿਸ਼ੇਸ਼ ਖਬਰ ਇਹ ਬਣੀ ਕਿ ਚੀਨ ਦੇ ਪਾਕਿਸਤਾਨ ਵਿਚਲੇ ਐਂਬੈਸਡਰ ਆਪਣੇ ਪੂਰੇ ਡੈਲੀਗੇਸ਼ਨ ਸਮੇਤ ਸਿੱਖ ਸੰਗਤ ਵਿੱਚ ਹਾਜ਼ਰ ਹੋਏ ਸੋ ਇਸ ਨੂੰ ਲੈ ਕੇ ਬਹੁਤ ਸਾਰੀਆਂ ਕਿਆਸ ਰਾਈਆਂ ਹਨ ਕਿ ਪਰ ਅਸੀਂ ਇਹ ਸਮਝਦੇ ਹਾਂ ਕਿ ਚੀਨ ਵੱਲੋਂ ਇਹ ਜਿਹੜਾ ਸਿੱਖ ਕੌਮ ਨੂੰ ਦਿੱਤਾ ਗਿਆ ਇੱਕ ਸਦਭਾਵਨਾ ਵਾਲਾ ਸੁਨੇਹਾ ਨਹੀਂ ਹੈ ਪਰ ਇਸ ਦੇ ਡੂੰਘੇ ਜਿਹੜੇ ਸਿਆਸੀ ਅਰਥ ਵੀ ਹਨ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਦੇਖੋ ਕੱਲ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ ਪਾਕਿਸਤਾਨ ਨਨਕਾਣਾ ਸਾਹਿਬ ਮੁਕਾਮ ਦੇ ਉੱਤੇ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਦੂਰ ਦਰਾਡਿਓਂ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸੀ ਭਾਰਤ ਸਰਕਾਰ ਨੇ ਇੱਕ ਸਟੇਜ ਤੇ ਆਪਰੇਸ਼ਨ ਸੰਦੂਰ ਦਾ ਰੌਲਾ ਪਾਉਂਦਿਆਂ ਜਥੇ ਨੂੰ ਭੇਜਣ ਤੋਂ ਨਾ ਕਰ ਦਿੱਤੀ ਸੀ ਪਾਬੰਦੀ ਲਾ ਦਿੱਤੀ ਸੀ ਪਰ ਫਿਰ ਇੰਨਾ ਕੁ ਰੋਸ ਦੁਨੀਆ ਭਰ 'ਚ ਸਿੱਖਾਂ ਦੇ ਵਿੱਚ ਸਾਹਮਣੇ ਆਇਆ ਗੁਰਦੁਆਰਾ ਕਮੇਟੀਆਂ ਦੂਸਰਾ ਔਰ ਇੱਕ ਸਿੱਧਾ ਸਵਾਲ ਸੀ ਪਿਛਲੇ ਦਿਨਾਂ 'ਚ ਦੁਬਈ ਦੇ ਵਿੱਚ ਉਹਨਾਂ ਨੇ ਕ੍ਰਿਕਟ ਮੈਚ ਜਿਸ ਦਾ ਪ੍ਰੈਜ਼ੀਡੈਂਟ ਹੀ ICC ਦਾ ਹੁਣ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ ਹੈ ਭਾਰਤ ਔਰ ਪਾਕਿਸਤਾਨ ਵਿਚਾਲੇ ਹੋਇਆ ਸੋ ਇਹ ਇੱਕ ਆਰਗੂਮੈਂਟ ਇੰਨਾ ਸਟਰੋਂਗਲੀ ਗਿਆ ਕਿ ਭਾਈ ਜੇ ਕ੍ਰਿਕਟ ਮੈਚ ਹੋ ਸਕਦਾ ਦੋਨਾਂ ਮੁਲਕਾਂ ਦੇ ਵਿੱਚ ਇਹ ਤਾਂ ਧਾਰਮਿਕ ਬਾਬਾ ਨਾਨਕ ਸਾਂਝੇ ਨੇ ਇਹ ਤਾਂ ਸਾਡਾ ਧਾਰਮਿਕ ਹੱਕ ਹੈ ਇੰਟਰਨੈਸ਼ਨਲ ਜਿਹੜੇ ਕੋਵੈਨੈਂਟਸ ਦੇ ਥੱਲੇ ਤੁਸੀਂ ਸਾਨੂੰ ਬਲੌਕ ਨਹੀਂ ਕਰ ਸਕਦੇ ਔਰ ਉਹਨਾਂ ਦੀਆਂ ਏਜੰਸੀਆਂ ਨੇ ਹਿਸਾਬ ਕਿਤਾਬ ਜਿਹਾ ਲਾ ਕੇ ਜਿਹੜਾ ਉਹ ਲਿਮਟਿਡ ਜਿਹੜਾ ਉਹਨਾਂ ਨੇ ਭੇਜਣ ਦਾ ਫੈਸਲਾ ਕੀਤਾ 2100 ਦੇ ਕਰੀਬ ਕਹਿ ਦਿਆਂਗੇ ਉਹਦੇ 'ਚੋਂ ਵੀ ਅਸੀਂ ਦੇਖਦੇ ਹਾਂ ਵੀ ਉਹਨਾਂ 'ਤੇ ਇਹ ਪਾਬੰਦੀਆਂ ਲਾ ਦਿੱਤੀਆਂ ਕਿ ਜਿਹੜੇ ਅੱਗੇ ਜਿਹੜੇ ਬਾਹਰਲੇ ਸਿਟੀਜ਼ਨ ਨੇ ਅਮਰੀਕਾ ਕੈਨੇਡਾ ਵਗੈਰਾ ਦੇ ਜੇ ਪੰਜਾਬ ਗਏ ਹੋਣ ਤੇ ਉਹ ਸੜਕ ਰਾਹੀਂ ਕ੍ਰਾਸ ਕਰ ਜਾਂਦੇ ਸੀ ਜਥੇ ਦੇ ਨਾਲ ਉਹਨਾਂ ਨੇ ਕਿਹਾ ਜੀ ਨੋ NRI ਉਹਨਾਂ ਨੂੰ ਲੱਗਾ ਵੀ ਇਹ ਤਾਂ ਗੋਲੇ ਅਸੀਂ ਬਣਾਏ ਹੋਏ ਨੇ ਇੱਥੋਂ ਵਾਲੇ ਉਹ ਵੀ ਮੈਂ ਦੇਖਿਆ ਜਿਹੜੇ ਜਥੇ 'ਚ ਗਏ ਜਾਂ ਦੂਜੇ ਬਹੁਤੇ ਬਜ਼ੁਰਗ ਹੀ ਨੇ ਉਹ ਨੌਜਵਾਨਾਂ ਨੂੰ ਤਾਂ ਵੈਸੇ ਹੀ ਉਹਨਾਂ ਨੂੰ ਡਿਨਾਈ ਕਰ ਦਿੰਦਾ ਲੇਕਿਨ ਇਹਦੇ ਬਾਵਜੂਦ ਇਹਨਾਂ ਦੀ ਸ਼ਰਾਰਤ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਹੋਏਗੀ ਕਿਉਂਕਿ ਉਹਨਾਂ ਨੇ ਜਿਹੜਾ ਉੱਥੇ ਜਾ ਕੇ ਕੁਛ ਜਿਹੜੇ ਹਿੰਦੂ ਇਹਨਾਂ ਨੇ ਭੇਜੇ ਜਿਹੜੇ ਪਹਿਲਾਂ ਪਾਕਿਸਤਾਨੀ ਸਿਟੀਜ਼ਨ ਸੀ 2010-11 ਤੱਕ ਜਿਨ੍ਹਾਂ ਨੂੰ ਜਿਹੜੇ ਇੰਡੀਆ ਆਏ ਉਹਨਾਂ ਨੇ ਇੰਡੀਅਨ ਸਿਟੀਜ਼ਨ ਇੰਨੀ ਜਲਦੀ ਕਿਵੇਂ ਮਿਲ ਗਈ ਕਈ ਤਾਂ ਅਫਗਾਨ ਸਿੱਖ ਜਿਹੜੇ ਨੇ 1970 ਤੋਂ ਉਡੀਕ ਰਹੇ ਨੇ ਸੋ ਜ਼ਾਹਰ ਹੈ ਵੀ ਇਹ ਇਹਨਾਂ ਦਾ ਜਿਹੜਾ ਪਿਛੋਕੜ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਪਾਕਿਸਤਾਨ ਦੀ ਛੱਡੀ ਇੰਡੀਆ ਦੇ ਲਈ ਫਿਰ ਜਥੇ ਦੇ ਰੂਪ ਦੇ ਵਿੱਚ ਇੱਧਰ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਿਹੜਾ ਉਹ ਵਾਪਸ ਭੇਜ ਦਿੱਤਾ ਔਰ ਇਹਨਾਂ ਨੇ ਕਿਉਂਕਿ ਉਹਨਾਂ ਨੂੰ ਭਾਰਤੀ ਏਜੰਸੀਆਂ ਨੂੰ ਕੋਈ ਨਾ ਕੋਈ ਚਾਹੀਦਾ ਹੈ ਹਿੰਦੂ ਸਿੱਖ ਕਰਨ ਦਾ ਜਾਂ ਸਿੱਖ ਮੁਸਲਮਾਨਾਂ 'ਚ ਪਾੜਾ ਪਾਉਣ ਦਾ ਇਹ ਰੌਲਾ ਪਾਤਾ ਕਿ ਜੀ ਹਿੰਦੂਆਂ ਨੂੰ ਉਹਨਾਂ ਨੇ ਭੇਜ ਦਿੱਤਾ ਹੁਣ ਈਵਨ ਇੰਡੀਅਨ ਐਕਸਪ੍ਰੈਸ ਦੀ ਆਪਣੀ ਖਬਰ ਹੈ ਇਹ ਹੈਡਲਾਈਨ ਹੈ 14 Hindu 50 Sikh pilgrims denied entry to Pakistan even with visa ਹੁਣ ਹੁੰਦਾ ਕੀ ਆ ਵੀਜ਼ੇ ਲੈ ਲੈਂਦੇ ਨੇ ਪਾਕਿਸਤਾਨ ਦੇ ਆਪਣੇ ਉਹਨਾਂ ਦੇ ਕੋਲ
ਉਹਨਾਂ ਦੀ ਇੰਟੈਲੀਜੈਂਸ ਨੇ ਵੀ ਉਹਨਾਂ ਨੂੰ ਜਿਹੜਾ ਦੇਖਣਾ ਹੁੰਦਾ ਕਿ ਭਾਈ ਸਾਈਜ਼ ਅਪ ਕਰਨਾ ਹੁੰਦਾ। ਹੁਣ ਜਿਹੜੇ ਇਹ ਜੇ 14 ਹਿੰਦੂ ਵਾਪਸ ਭੇਜੇ, ਉਹ ਜਿਹੜੇ ਆਲਰੇਡੀ ਪਾਕਿਸਤਾਨੀਆਂ ਤੋਂ ਹਿੰਦੁਸਤਾਨੀ ਬਣੇ ਹੋਏ ਨੇ, ਉਹ ਤਾਂ ਜ਼ਾਹਰ ਹੈ ਕਿ ਵੀ ਉੱਥੇ ਰਿਕਰੂਟਮੈਂਟ ਕਰਨਗੇ, ਸਿੰਧ ਤੋਂ ਹੋਰ ਲੋਕ ਆਏ ਜਾਂ ਦੂਜੇ ਉਹਨਾਂ ਦੇ ਨਾਲ। 50 ਸਿੱਖ ਪਿਲਗ੍ਰਿਮਸ, ਹੁਣ 50 ਸਿੱਖਾਂ ਨੂੰ ਵੀ ਵਾਪਸ ਭੇਜਿਆ, ਕਿਉਂਕਿ ਇੰਡੀਅਨ ਏਜੰਸੀਆਂ ਜਥੇ ਦੇ ਰੂਪ ਦੇ ਵਿੱਚ ਆਪਣੇ ਏਜੰਟ ਵੀ ਭੇਜਦੀਆਂ ਨੇ, ਔਰ ਪਾਕਿਸਤਾਨ ਇਸ ਪੱਖੋਂ ਸੁਚੇਤ ਹੈ ਵੀ ਕੋਈ ਨੁਕਸਾਨ ਨਾ ਹੋਏ, ਕੋਈ ਹੋਰ ਉਹਨਾਂ ਨੇ ਵੀ ਆਪਣੇ ਮੁਲਕ ਦੀ ਸਿਕਿਉਰਿਟੀ ਸੇਫਟੀ ਦੇਖਣੀ ਹੈ। ਪਰ ਈਵਨ ਇਹਦੇ ਬਾਵਜੂਦ ਕਿ ਬਹੁਤ ਆਨ ਸ਼ਾਨ ਦੇ ਨਾਲ ਇਹ ਸਾਰਾ ਉਹਨਾਂ ਦਾ ਇੱਕ ਦਿਨ ਪਹਿਲਾਂ ਨਗਰ ਕੀਰਤਨ ਹੁੰਦਾ ਹੈ, ਬਹੁਤ ਸਾਰੇ ਜਿਹੜੇ ਨੇ ਉਹ ਬਾਹਰੋਂ ਆਏ ਸਿੱਖ ਵੀ ਜਿਹੜੇ ਬਾਹਰੋਂ ਗਏ, ਔਰ ਇਸ ਵਾਰ ਪਾਕਿਸਤਾਨੀ ਮੀਡੀਆ 'ਚ ਵੀ ਬੜੀ ਪੋਜ਼ਿਟਿਵ ਕਵਰੇਜ ਸੀ, ਬਹੁਤ ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੇ ਆ ਉਹ ਟ੍ਰਿਬਿਊਟਸ ਦਿੱਤੀਆਂ ਨੇ। ਲੇਕਿਨ ਇਹਨਾਂ ਨੇ ਇਹਨੂੰ ਇਸ਼ੂ ਬਣਾ ਕੇ ਕਿ ਜੀ ਇਹ ਜਿਹੜਾ ਉਹਨਾਂ ਨੂੰ ਹਿੰਦੂਆਂ ਨੂੰ ਜਾਣ ਨਹੀਂ ਦਿੱਤਾ, ਉਹਦੇ 'ਚ ਉਹਨਾਂ ਨੇ ਕਿਹਾ ਵਾਜ਼ ਡਿਨਾਈਡ ਐਂਟਰੀ ਇਨਟੂ ਪਾਕਿਸਤਾਨ ਵਿਦ ਸਿੱਖ ਗਰੁੱਪਸ pilgrim Amarchand, Indian national, said he and his 6 family members were turned back by Pakistan officials after crossing। ਹੁਣ ਇਹ ਉਹ ਨੇ ਜਿਹੜੇ ਪਾਕਿਸਤਾਨੀ ਸ਼ਹਿਰੀ ਸੀ, ਰਿਨਾਊਂਸ ਕੀਤੀ ਉਹਨਾਂ ਨੇ ਆ ਕੇ ਇੰਡੀਅਨ ਸਿਟੀਜ਼ਨਸ਼ਿਪ ਲਈ। ਸੋ ਇਹਨਾਂ ਨੇ ਈਵਨ ਇਸ ਮੌਕੇ ਨੂੰ ਜਿਹੜਾ ਕਿ ਆਪਸੀ ਹੁਣ 6-7 ਮਹੀਨੇ ਬਾਅਦ ਜਿਹੜਾ ਟਕਰਾਅ ਸੋ ਕਾਲਡ ਆਪਰੇਸ਼ਨ ਸੰਦੂਰ ਤੋਂ ਬਾਅਦ ਇੱਕ ਮੌਕਾ ਸੀ, ਔਰ ਵਿਦ ਜਿਹੜੀ ਵਾਰਮਥ ਹੈ, ਜਿਹੜਾ ਨਿੱਘਾਪਨ ਹੈ, ਇੰਨੇ ਇੰਟਰਵਿਊ ਨੇ ਇਹਦੇ ਬਾਵਜੂਦ ਕਿ ਬਹੁਤ ਸਾਰੀ ਹੁਣ ਅੱਖ ਹੁੰਦੀ ਹੈ ਉਹਨਾਂ ਦੀ, ਲੋਕ ਜਿਹੜੇ ਉਧਰੋਂ ਆਉਂਦੇ ਨੇ ਉਹ ਵਿਚਾਰੇ ਘਬਰਾਉਂਦੇ ਨੇ ਕਿ ਵੀ ਕਿਉਂਕਿ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਇਹਨਾਂ ਨੇ 2-3 ਯੂਟਿਊਬਰ, ਇੱਕ ਜੋਤੀ ਮਲਹੋਤਰਾ ਹਿੰਦੂ ਕੁੜੀ ਹਰਿਆਣੇ ਦੀ, ਉਹਦੀ ਅਜੇ ਤੱਕ ਵੀ ਮੇਰੇ ਖਿਆਲ ਜ਼ਮਾਨਤ ਨਹੀਂ ਹੋਈ, ਇੱਕ ਸਿੱਖ ਜਿਹੜਾ ਬੜਾ ਪਪੂਲਰ ਸੀ, ਜਿਹੜਾ ਦੋਵਾਂ ਪੰਜਾਬਾਂ ਦੀਆਂ ਸਾਂਝਾਂ ਦੀ ਗੱਲ, ਉਹ ਚੁੱਕ ਕੇ NSA ਦੇ ਥੱਲੇ ਅੰਦਰ ਦਿੱਤੇ ਹੋਏ ਨੇ ਕਿ ਵੀ ਇਹ ਤਾਂ ਜਸੂਸੀ ਕਰ ਰਹੇ ਸੀ। ਸੋ ਇਹੀ ਕਾਰਨ ਹੈ ਕਿ ਵੀ ਹੁਣ ਉਹ ਖੌਫ ਪੈਦਾ ਕਰਨਾ ਸੀ ਇਹਨਾਂ ਦਾ, ਲੇਕਿਨ ਇਹਦੇ ਬਾਵਜੂਦ ਇੱਕ ਗੁੱਡਵਿਲ ਸੀ, ਲੇਕਿਨ ਉਹਨੂੰ ਇਹਨਾਂ ਨੇ ਇਸ ਕਹਾਣੀ ਦੇ ਨਾਲ ਇਹ ਡੋਮੀਨੇਟ ਕਰਾਇਆ ਕਿ ਜੀ ਹਿੰਦੂਆਂ ਨੂੰ ਉੱਥੋਂ ਵਾਪਸ ਭੇਜਤਾ, ਉਹਨਾਂ ਨੇ ਫੀਸਾਂ ਵੀ ਭਰਤੀਆਂ ਸੀ, ਉਹਨਾਂ ਨੇ ਫਲਾਣਾ ਵੀ। ਹੁਣ ਇੱਕ ਖਬਰ ਜਿਹਨੂੰ ਉਹਨਾਂ ਦਾ ਮੀਡੀਆ ਉਹ ਬਾਹਰ ਨਹੀਂ ਰਿਹਾ, ਪੀ ਗਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ 'ਚੋਂ ਪੋਜ਼ਿਟਿਵਿਟੀ ਉਹ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਚੀਨ ਦਾ ਜਿਹੜਾ ਐਂਬੈਸਡਰ ਹੈ ਪਾਕਿਸਤਾਨ ਦੇ ਵਿੱਚ, ਉਹ ਆਪਣੇ ਪੂਰੇ ਡੈਲੀਗੇਸ਼ਨ ਦੇ ਨਾਲ ਨਨਕਾਣਾ ਸਾਹਿਬ ਸੰਗਤਾਂ ਦੇ ਵਿੱਚ ਬੈਠਾ ਹੋਇਆ ਆ ਕੇ। ਹੁਣ ਚੀਨ ਦੇ ਵਿੱਚ ਜਿੱਥੇ ਤੱਕ ਮੈਨੂੰ ਯਾਦ ਹੈ ਕੋਈ ਇਤਿਹਾਸਕ ਗੁਰਦੁਆਰਾ ਗੁਰੂ ਸਾਹਿਬ ਨਾਲ ਸੰਬੰਧਿਤ ਨਹੀਂ ਹੈ। ਇਹ ਠੀਕ ਹੈ ਸ਼ੰਘਾਈ ਦੇ ਵਿੱਚ ਜਾਂ ਦੂਸਰੀਆਂ ਥਾਵਾਂ 'ਤੇ ਨੈਨਕਿੰਗ ਸਿੱਖ ਪਾਪੂਲੇਸ਼ਨ ਜਦੋਂ ਬ੍ਰਿਟਿਸ਼ ਬਾਲਕਨਾਈਜ਼ ਇਹਨਾਂ ਨੇ ਉਦੋਂ ਸੀ, ਔਰ ਇਸ ਸਾਰੇ ਦੇ ਚੱਲਦੇ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸ਼ੋਅ ਕਰਦਾ ਹੈ ਵੀ ਚੀਨ ਦੀ ਦਿਲਚਸਪੀ ਹੈ। ਔਰ ਈਵਨ ਜਿਹੜੇ ਪ੍ਰਸਿੱਧ ਪੱਤਰਕਾਰ ਸੁਖਦੇਵ ਸਿੰਘ ਜਿਹੜੇ ਉਹਨਾਂ ਨੇ ਆਪਣੇ ਕਮੈਂਟ ਦੇ ਵਿੱਚ ਲਿਖਿਆ ਕਿ ਚੀਨ ਦੀ ਡਿਪਲੋਮੇਸੀ ਕੀ ਇਸ਼ਾਰੇ ਭੇਜ ਰਹੀ ਹੈ। ਹੁਣ ਕਈ ਵਾਰੀ ਡਿਪਲੋਮੈਟਿਕ ਸਿਗਨਲ ਹੁੰਦੇ ਨੇ, ਉਹਨਾਂ ਨੇ ਕਿਹਾ ਵੀ ਕੁਝ ਸਾਲ ਹੋਏ ਦਿੱਲੀ ਵਿੱਚ ਚੀਨ ਦੇ ਐਂਬੈਸਡਰ ਰਾਜਦੂਤ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕੀਤੀ ਸੀ, ਅਸੀਂ ਉਹਨੂੰ ਕਵਰ ਵੀ ਕੀਤਾ ਸੀ, ਵਿਦ ਫੈਮਿਲੀ ਆਇਆ ਦਰਬਾਰ ਸਾਹਿਬ ਉਹਨੇ ਵਕਤ ਗੁਜ਼ਾਰਿਆ, ਫਿਰ ਉਹ ਵਾਹਗਾ ਸਰਹੱਦ 'ਤੇ ਗਿਆ ਔਰ ਉਹਨੇ ਉਹ ਪਿਕਚਰਸ ਦਰਬਾਰ ਸਾਹਿਬ ਲੰਗਰ ਦੇ ਵਿੱਚ ਗਿਆ। ਦੂਜਾ ਉਦੋਂ ਵੀ ਅਸੀਂ ਕਿਹਾ ਸੀ ਵੀ ਇਹ ਜਿਹੜਾ ਹੈ ਡਿਪਲੋਮੈਟਿਕ ਸਿਗਨਲ ਹੈ ਕਿ ਵੀ ਚੀਨ, ਹੁਣ ਚਾਈਨਾ ਤਾਂ ਵੈਸੇ ਹੀ ਕਮਿਊਨਿਸਟ ਕੰਟਰੀ ਆ, ਕੋਈ ਧਰਮ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ, ਸਿੱਖ ਕੋਈ ਜਿਹੜੇ ਨੇ ਸਾਡਾ ਕੋਈ ਆਪਣਾ ਮੁਲਕ ਨਹੀਂ ਹੈ ਵੀ ਉਹਨਾਂ ਨੇ ਕੋਈ ਡਿਪਲੋਮੇਸੀ ਦੇ ਤੌਰ ਦੇ ਉੱਤੇ ਸਾਡੇ ਨਾਲ ਕੋਈ ਰਿਸ਼ਤੇ ਕਾਇਮ ਕਰਨੇ ਨੇ। ਇਸ ਤੋਂ ਇਲਾਵਾ ਜਦੋਂ ਅਸੀਂ ਗਲਵਾਨ ਔਰ ਦੂਸਰੀ ਤੀਸਰੀ 'ਚ ਟੱਕਰ ਹੁੰਦੀ ਹੈ ਉਦੋਂ ਵੀ ਅਸੀਂ ਇਹ ਦੇਖਦੇ ਹਾਂ, ਇਹਨਾਂ ਦੇ ਮੀਡੀਆ ਨੇ ਇੰਡੀਅਨਸ ਨੇ ਰਿਪੋਰਟ ਕੀਤਾ ਸੀ ਕਿ ਪਾਕਿਸਤਾਨੀ ਜਿਹੜੀ ਚੀਨੀ ਫੌਜ ਜਿਹੜੀ ਆ ਉਹ ਪੰਜਾਬੀ ਦੇ ਰਿਕਾਰਡ ਵਜਾ ਰਹੀ ਸੀ, ਪਿੰਡਾਂ ਵਾਲਿਆਂ ਦੇ ਦੀਆਂ ਕਵੀਸ਼ਰੀਆਂ ਲਾਈਆਂ ਹੋਈਆਂ ਸੀ ਉਹਨਾਂ ਨੇ ਉੱਚੀ ਉੱਚੀ ਇੱਧਰਲੀ ਸਿੱਖ ਫੌਜ ਨੂੰ ਸੁਣਾਉਣ ਲਈ। ਹੁਣ ਉਦੋਂ ਉਹਨਾਂ ਦਾ ਇਹ ਸੀ ਕਿ ਦੇਖੋ ਹਮਾਰੇ ਸਿੱਖ ਭਾਈयों को भड़काने की कोशिश की। ਹੁਣ ਔਰ ਇਸੇ ਤਰ੍ਹਾਂ ਜਦੋਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਦਾ 2019 ਦੇ ਵਿੱਚ 9 ਨਵੰਬਰ ਨੂੰ, ਚਾਈਨਾ ਨੇ ਉਹਨਾਂ ਪਹਿਲਿਆਂ 'ਚੋਂ ਸੀ, ਅਮਰੀਕਨ ਸਟੇਟ ਡਿਪਾਰਟਮੈਂਟ ਜਾਂ UN ਸੈਕਟਰੀ ਜਨਰਲ ਚਾਈਨਾ ਨੇ ਵੈਲਕਮ ਕੀਤਾ ਸੀ। ਸੋ ਇਹ ਚਾਈਨੀਜ਼ ਔਰ ਦਰਸ਼ਕ ਦੇਖ ਸਕਦੇ ਨੇ ਪਿਕਚਰ ਕਿ ਕਿਵੇਂ ਜਿਹੜੇ ਨੇ ਉਹ ਬੈਠੇ ਹੋਏ ਨੇ ਉਹਨਾਂ ਨੇ। ਔਰ ਇਹ ਸੁਖਦੇਵ ਸਿੰਘ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜਾ
ਕੁਝ ਸਾਲ ਪਹਿਲਾਂ ਦਿੱਲੀ 'ਚ ਚੀਨ ਦੇ ਦੂਤ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕੀਤੀ ਸੀ। ਕੱਲ ਚੀਨ ਦਾ ਇਸਲਾਮਾਬਾਦ ਵਾਲਾ ਸਫੀਰ ਬਾਬਾ ਨਾਨਕ ਦਾ 556ਵਾਂ ਪ੍ਰਕਾਸ਼ ਦਿਵਸ ਮਨਾਉਣ ਨਨਕਾਣਾ ਸਾਹਿਬ ਵਿੱਚ ਹਾਜ਼ਰ ਸੀ। ਚੀਨੀ ਦੂਤਾਵਾਸਾਂ ਅੰਦਰ ਪੰਜਾਬ ਅਤੇ ਸਿੱਖਾਂ ਵਿੱਚ ਦਿਲਚਸਪੀ ਦੀ ਉਮੜੀ ਇਸ ਨਵੀਂ ਤਰੰਗ ਦੇ ਕੀ ਮਾਨੇ ਹਨ ਕਿ ਜੇ ਉਹਨਾਂ ਦੀ ਦਿਲਚਸਪੀ ਹੈ ਇਹਦੇ ਕੀ ਮਾਨੇ ਨੇ। ਇੰਜ ਹੀ ਇੱਕ ਵਾਰ ਰੂਸੀ ਫੌਜ ਦਾ ਮੁਖੀ ਦਰਬਾਰ ਸਾਹਿਬ ਆ ਕੇ ਸਿੱਖੀ ਦੇ ਕੇਂਦਰ ਦਾ ਅੱਖੀਂ ਮੁਆਇਨਾ ਕਰਕੇ ਗਿਆ ਸੀ। ਇਹ ਵੀ ਫੈਕਟ ਹੈ। ਹੁਣ ਚੀਨ ਤੇ ਰੂਸ ਵੀ ਜਿਹੜੇ ਨੇ ਵੱਡਾ ਤੇ ਛੋਟਾ ਭਰਾ ਬਣੇ ਹੋਏ ਨੇ। ਕੀ ਇਹਨਾਂ ਵਰਤਾਰਿਆਂ ਦੇ ਕੋਈ ਸਿਆਸੀ ਅਰਥ ਹਨ, ਪੋਲੀਟੀਕਲੀ ਦਾ ਕੋਈ ਮੀਨਿੰਗ ਹੈ, ਜਾਂ ਕੀ ਏਸ਼ੀਆਈ ਗੁਆਂਢੀ ਜਰਨੈਲ ਕੂਟਨੀਤ ਉਪ ਮਹਾਦੀਪ ਦੀਆਂ ਧੂੜ ਲੈਂਦੀਆਂ ਰਾਜਧਾਨੀਆਂ ਵਿੱਚ ਬੈਠੇ ਅੱਕ ਥੱਕ ਕੇ ਆਪਣਾ ਅਕੇਵਾਂ ਲਾਉਣ ਲਈ ਆਉਂਦੇ ਹਨ ਜਾਂ ਆਪਣੀ ਥਕਾਵਟ ਦੂਰ ਕਰਨ ਲਈ ਆਉਂਦੇ ਨਹੀਂ। ਇਹ ਜਦੋਂ ਇਸ ਲੈਵਲ ਦੇ ਉੱਤੇ ਔਰ ਚਾਈਨਾ ਕਮਿਊਨਿਸਟ ਕੰਟਰੀ ਉਹਨਾਂ ਦਾ ਫੁੱਲ ਡੈਲੀਗੇਸ਼ਨ ਸਣੇ ਐਂਬੈਸਡਰ ਆ ਕੇ ਉੱਥੇ ਪਹੁੰਚਦੇ ਨੇ, ਸਿੱਖਾਂ ਨੂੰ ਵਧਾਈ ਦਿੰਦੇ ਨੇ, ਇਹ ਅਕੇਵਾਂ ਲਾਉਣ ਵਾਲਾ ਕੰਮ ਨਹੀਂ ਹੈ। ਪਰ ਜਿਵੇਂ ਪੱਤਰਕਾਰ ਹੁੰਦੇ ਨੇ ਉਹ ਓਪਨ ਛੱਡ ਦਿੰਦੇ ਨੇ, ਉਹ ਕਹਿੰਦੇ ਨੇ ਕਿ ਵੀ ਮੇਰੀ ਸਮਝ ਤੋਂ ਬਾਹਰ ਹੈ ਇਹ। ਸਰ ਸੁਖਦੇਵ ਸਿੰਘ ਜੀ, ਸਮਝ ਤੁਹਾਨੂੰ ਵੀ ਆ ਰਹੀ ਹੈ ਪਰ ਤੁਸੀਂ ਉੱਥੇ ਬੈਠੇ ਹੋ ਔਰ ਤੁਹਾਡਾ ਹੌਸਲਾ ਵੀ ਨਹੀਂ, ਜਿਹੜਾ ਉਹ ਹੌਸਲਾ ਤਾਂ ਹੈ ਜਦੋਂ ਤੁਸੀਂ ਗੱਲ ਹੀ ਕਰ ਰਹੇ ਹੋ, ਲੇਕਿਨ ਉੱਥੇ ਬੈਠਿਆਂ ਕਿਸੇ ਦਾ ਇਹ ਕਹਿਣਾ ਕਿ ਵੀ ਚੀਨ ਜਿਹੜਾ ਹੈ ਉਹ ਸਿੱਖਾਂ ਦੇ ਆਜ਼ਾਦ ਮੁਲਕ ਖਾਲਿਸਤਾਨ ਦੇ ਵਿੱਚ ਦਿਲਚਸਪੀ ਰੱਖਦਾ ਹੈ, ਉੱਥੋਂ ਵਾਲੇ ਤਾਂ ਨਹੀਂ ਕਹਿ ਸਕਦੇ। ਹਾਲਾਂਕਿ ਇਹ ਗੱਲ ਜਦੋਂ ਉੱਥੇ ਬੈਠੇ ਸਰ ਸਿਮਰਨਜੀਤ ਸਿੰਘ ਮਾਨ ਵਰਗੇ ਵੀ ਨੇ ਜਿਹੜੇ ਖੁੱਲ੍ਹ ਕੇ ਕਹਿੰਦੇ ਨੇ ਵੀ ਤਿੰਨੋਂ ਨਿਊਕਲੀਅਰ ਆਰਮਡ ਸਟੇਟਸ ਚਾਈਨਾ, ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਬਫਰ ਸਟੇਟ ਹੀ ਇੱਕ ਜਿਹੜਾ ਸੋਲੂਸ਼ਨ ਹੈ ਖਾਲਿਸਤਾਨ ਦਾ ਬਣਾਉਣਾ। ਜਾਂ ਇਹਨਾਂ ਦੇ ਉਹ ਗਾਂਧੀ ਦਾ ਪੋਤਾ ਜਿਹੜਾ ਹਿਸਟੋਰੀਅਨ ਵੀ ਹੈ, ਕੀ ਉਹਦਾ ਨਾਂ ਹੈ, ਉਹਨੇ ਕਿਤੇ ਲਿਖਿਆ ਸੀ ਕਿ ਜਦੋਂ ਵਾਜਪਾਈ ਫੋਰਨ ਮਿਨਿਸਟਰ ਸੀ ਡਿਸਾਈ ਦੀ ਗਵਰਨਮੈਂਟ 'ਚ ਔਰ ਇਹ ਚੀਨ ਦੇ ਦੌਰੇ 'ਤੇ ਗਿਆ, ਉਸ ਪੀਰੀਅਡ 'ਚ ਉਹਨਾਂ ਨੇ ਮੰਨਿਆ ਸੀ ਇੰਡੀਆ ਨੇ ਕਿ ਜੇ ਅਸੀਂ ਤਿੱਬਤ ਨੂੰ ਪੱਕਾ ਹਿੱਸਾ ਮੰਨਦੇ ਹਾਂ ਚੀਨ ਦਾ ਔਰ ਦੂਸਰਾ, ਤੇ ਉਹਨਾਂ ਨੇ ਅਕਸਾਈ ਚਿਨ ਔਰ ਦੂਸਰੇ ਨੂੰ ਲੈ ਕੇ ਗੱਲ ਕਰਨੀ ਚਾਹੀ। ਤੇ ਉਹਨੇ ਜਿਹੜਾ ਚੀਨ ਦਾ ਜਿਹੜਾ ਕਾਊਂਟਰ ਪਾਰਟ ਸੀ ਉਹਨੇ ਕਿਹਾ ਜੀ ਇਹ ਤਾਂ ਸਾਡੀ ਸੰਧੀ ਸਿੱਖਾਂ ਨਾਲ ਸੀ, ਸਿੱਖਾਂ ਨਾਲ ਹੀ ਅਸੀਂ ਗੱਲ ਕਰ ਸਕਦੇ ਹਾਂ, ਤੁਹਾਡਾ ਤਾਂ ਇਹਦੇ ਤੇ ਕੋਈ ਹੱਕ ਵੀ ਨਹੀਂ ਸੀ। ਬਿਲਕੁਲ। ਔਰ ਇਹ ਕੋਰਟ ਕੀਤਾ ਹੈ, ਸ਼ਾਇਦ 2-3 ਅੱਡ-ਅੱਡ ਥਾਵਾਂ ਤੇ ਕੋਰਟ ਹੋਇਆ ਹੈ। ਜੇ ਇਹ ਸੱਚ ਹੋਏ, ਕਿਉਂਕਿ ਕਈ ਚੀਜ਼ਾਂ ਹਾਲਾਂ ਮੈਨੂੰ ਨਹੀਂ ਪਤਾ ਕਿ ਵੀ ਇਹਦਾ ਡਿਫਰੈਂਟ ਸੋਰਸਿਸ ਤੋਂ ਵੀ ਇਹ ਗੱਲ ਸਾਹਮਣੇ ਆਈ, ਮੀਡੀਆ 'ਚ ਵੀ ਚਰਚਾ ਆਈ, ਪਰ ਇਹ ਗੱਲ ਉਦੋਂ ਵੀ ਸਾਬਤ ਕਰਦੇ ਸੀ, ਭਾਵੇਂ ਉਹਨਾਂ ਨੇ ਉਹਨੂੰ ਐਜ਼ ਏ ਆਰਗੂਮੈਂਟ ਹੀ ਵਰਤਿਆ ਭਾਰਤ ਨੂੰ ਆਫ ਦਾ ਟੇਬਲ ਕਰਨ ਦੇ ਲਈ। ਲੇਕਿਨ ਇਹ ਜਿਵੇਂ ਜਿਹੜਾ ਦਿੱਲੀ ਬੇਸਡ ਐਂਬੈਸਡਰ ਦਾ ਜਾਣਾ ਔਰ ਹੁਣ ਜਦੋਂ ਕਿ ਕਰੰਟ ਪੂਰੀ ਤਰ੍ਹਾਂ 7, 8, 9, 10 ਮਈ ਨੂੰ ਭਾਰਤ ਪਾਕਿਸਤਾਨ ਕਨਫਲਿਕਟ ਹੋਇਆ, ਸਿੱਖ ਕੌਮ ਤੀਸਰੀ ਧਿਰ ਦੇ ਤੌਰ 'ਤੇ ਉਹਨਾਂ ਨੇ ਕਿਹਾ ਵੀ ਅਸੀਂ ਭਾਰਤ ਦਾ ਸਾਥ ਨਹੀਂ ਦੇਣਾ, ਇਹ ਸਾਡੀ ਜੰਗ ਨਹੀਂ ਹੈ। ਔਰ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਇੱਕ ਪਾਸੇ ਕਿਤੇ ਕੁਛ ਚੱਲ ਰਿਹਾ, ਕਿਤੇ ਕੁਛ ਚੱਲ ਰਿਹਾ, ਚੀਨ ਦੇ ਐਂਬੈਸਡਰ ਦਾ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਹੋਣਾ ਬੜਾ ਕਲੀਅਰ ਪੋਲੀਟੀਕਲ ਮੈਸੇਜ ਹੈ। ਇਹ ਹੁਣ ਸਿੱਖ ਨੇਸ਼ਨ ਨੇ ਦੇਖਣਾ ਹੈ ਕਿ ਇਹ ਜਿਹੜੀ ਡਿਪਲੋਮੇਸੀ ਹੁੰਦੀ ਹੈ ਇਵੇਂ ਹੀ ਹੁੰਦੀ ਹੈ ਕਿ ਭਾਈ ਤੁਹਾਡੀ ਕੀ ਦਿਲਚਸਪੀ ਹੈ, ਔਰ ਅਮਰੀਕਾ ਦੀ ਵੀ ਦਿਲਚਸਪੀ ਹੈ ਜੋ ਅਸੀਂ ਦੇਖ ਹੀ ਰਹੇ ਹਾਂ ਅੱਡ-ਅੱਡ ਤਰੀਕਿਆਂ ਦੇ ਨਾਲ। ਸੋ ਸਾਡੇ ਲਈ ਜਿਹੜਾ ਸਾਨੂੰ ਆਪਸ਼ਨਸ ਓਪਨ ਰੱਖ ਕੇ ਸਾਡਾ ਫੋਕਸ ਇਹੀ ਹੋਣਾ ਚਾਹੀਦਾ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।